ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 26 ਦਸੰਬਰ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਮਰਾਨ ਖਾਨ ਦਾ ਪੈਗਾਮ ਹੈ ਤਰਸੀਲਾਤ ਤੇ ਜ਼ਰ ਦੇ ਬਾਰੇ। ਔਰ ਪੈਗਾਮ ਇਹ ਹੈ ਕਿ ਜਿਹੜੇ ਅਸੀਂ ਪੈਸੇ ਪਾਕਿਸਤਾਨ ਘੱਲਦੇ ਹਾਂ, ਉਹ ਇਮਰਾਨ ਖਾਨ ਦਾ ਪੈਗਾਮ ਹੈ ਕਿ ਸਿਵਲ ਨਾਫਰਮਾਨੀ ਦੀ ਪਾਦਾਸ਼ ਦੇ ਵਿੱਚ ਹੁਣ ਉਹਨਾਂ ਪੈਸਿਆਂ ਨੂੰ ਪਾਕਿਸਤਾਨ ਘੱਲਣਾ ਬੰਦ ਕਰ ਦੇਣਾ। ਇਸ ਵੇਲੇ ਪਾਕਿਸਤਾਨ ਦੇ ਵਿੱਚ ਜ਼ਾਹਿਰ ਹੈ ਕੁਝ ਲੋਕ ਬੜੀ ਮਜਬੂਰੀ 'ਚ ਵੀ ਪੈਸੇ ਘੱਲਦੇ ਨੇ, ਲੇਕਿਨ ਅਗਰ ਅਸੀਂ ਸਾਰੇ ਥੋੜ੍ਹਾ ਥੋੜ੍ਹਾ ਕਰਕੇ ਇਹਦੇ ਵਿੱਚ ਹਿੱਸਾ ਪਾਈਏ ਔਰ ਇਹਨਾਂ ਪੈਸਿਆਂ ਨੂੰ ਡੱਕੀਏ ਅਤੇ ਅਸੀਂ 20 ਤੋਂ 30% ਵੀ ਅਗਰ ਇਹਦੇ 'ਚ ਡੈਂਟ ਪਾ ਦਿੱਤਾ ਤਾਂ ਇਹ ਰਜੀਮ ਨਹੀਂ ਚੱਲ ਸਕਦੀ। ਅੱਛਾ, ਹੁਣ ਤੁਸੀਂ ਸੋਚੋਗੇ ਵੀ ਇਹ ਕਿਵੇਂ ਨਹੀਂ ਚੱਲ ਸਕਦੀ, ਉਹ ਕਿਉਂ ਨਹੀਂ ਚੱਲੇਗੀ? ਇਹ ਸਾਰਾ ਮਾਮਲਾ ਰੁਪਈਏ ਪੈਸੇ ਦਾ ਹੈ। ਇਹ ਸਾਰੇ ਜਿਹੜੇ ਬੈਠੇ ਨੇ ਨਾ ਉੱਤੇ, ਇਹ ਰੁਪਈਏ ਕਮਾਉਣ ਵਾਸਤੇ ਬੈਠੇ ਨੇ। ਅਗਰ ਰੁਪਈਏ ਥੋੜ੍ਹੇ ਹੋਣਗੇ ਔਰ ਪਾਕਿਸਤਾਨ ਦੀਆਂ ਜ਼ਾਹਿਰ ਹੈ ਲੋੜਾਂ ਬਹੁਤੀਆਂ ਨੇ, ਰੁਪਈਏ ਥੋੜ੍ਹੇ ਹੋਣਗੇ ਅਤੇ ਇਹਨਾਂ ਕੋਲੋਂ ਖਾਦੇ ਘੱਟ ਜਾਣਗੇ, ਇਹਨਾਂ ਕੋਲੋਂ ਮੁਲਕ ਨਹੀਂ ਚੱਲੇਗਾ ਅਤੇ ਆਪੇ ਛੱਡ ਕੇ ਭੱਜਣਗੇ। ਬਸ ਅੱਜ ਦੀ ਮਿਸਾਲ ਦੇ ਦਿੰਦੇ ਕਿ ਤੁਹਾਨੂੰ ਪਤਾ ਹੀ ਹੈ ਵੀ ਰਿਚਰਡ ਗ੍ਰੈਨਲ ਸਾਹਿਬ ਨੇ ਤੇ ਲਾਠੀ ਮੋਢੇ 'ਤੇ ਰੱਖੀ ਮੌਲਾ ਜੱਟ ਬਣਿਆ। ਸਾਡੇ ਚੌਧਰੀ ਨਿਜ਼ਾਮਦੀਨ ਸਾਹਿਬ ਨੇ ਆਪਾਰੇ 'ਚ ਇੱਕ ਮੀਟਿੰਗ ਸੱਦੀ ਅਤੇ ਉੱਥੇ ਆਪਣੀ ਜਿਹੜੀ ਚਾਚੀ ਸ਼ਹਿਰੀ ਰਹਿਮਾਨ ਸਾਹਿਬਾ ਨੇ, ਭੂਆ ਹੀ ਕਹਾਂਗੇ, ਚਾਚੀ ਠੀਕ ਨਹੀਂ ਲੱਗਦਾ, ਜ਼ਰਾ ਫੁੱਫੀ ਚੰਗਾ, ਵੈਸੇ ਵੀ ਇੱਜ਼ਤ ਵਾਲਾ ਲਫ਼ਜ਼ ਹੈ, ਅੱਬੇ ਦੀ ਭੈਣ ਹੁੰਦੀ ਹੈ ਅਤੇ ਭੂਆ ਹੀ ਕਹਿੰਦੇ ਉਹਨੂੰ। ਫੁੱਫੀ, ਫੁੱਫੋ, ਭੂਆ, ਬੂਆ, ਇਹ ਪੰਜਾਬੀ ਦੇ ਕਈ ਤਰੀਕੇ ਨੇ ਆਖਣ ਦੇ। ਅਤੇ ਬਹਰਹਾਲ ਜਿਹੜਾ ਫੁੱਫੜ ਹੈ ਉਹਨੂੰ ਫੁੱਫੜ ਹੀ ਆਉਂਦੇ ਨੇ ਹਰ ਥਾਂ 'ਤੇ। ਬਹਰਹਾਲ ਮਕਸਦ ਇਹ ਹੈ ਕਿ ਇਹ ਜਿਹੜੀ ਭੂਆ ਸੀ ਸਾਰਿਆਂ ਦੀ, ਇਹਨੂੰ ਉਹਨਾਂ ਸੱਦਿਆ, ਉਹਨਾਂ ਕਿ ਵੀ ਤੂੰ ਪੜ੍ਹੀ ਲਿਖੀ ਵੀ ਹੈ, ਪਾਕਿਸਤਾਨ ਦੀ ਅੰਬੈਸਡਰ ਵੀ ਰਹੀ ਹੈ ਉੱਥੇ, ਅਤੇ ਤੂੰ ਸਾਡੀ ਮਦਦ ਕਰ। ਰਿਚਰਡ ਗ੍ਰੈਨਲ ਸਾਡੇ ਕੋਲ ਕਾਬੂ ਨਹੀਂ ਆਉਂਦਾ। ਇਸ ਤੋਂ ਪਹਿਲਾਂ ਤੁਸੀਂ ਉਹ ਵੀ ਸੁਣ ਹੀ ਲਿਆ ਸੀ ਵੀ ਜਿਹੜਾ ਮੀਆਂ ਦਾਊਦ ਹੈ ਵਕੀਲ ਇਹਨਾਂ ਦਾ ਸਟੈਬਲਿਸ਼ਮੈਂਟ ਵਾਲਿਆਂ ਦਾ, ਉਹ ਜਿਹਨੇ ਇਮਰਾਨ ਖਾਨ ਸਾਹਿਬ ਦੇ ਉੱਤੇ ਕਾਤਲਾਨਾ ਹਮਲਾ ਕੀਤਾ ਸੀ, ਉਹਦਾ ਵਕੀਲ ਜਿਹੜਾ ਮੀਆਂ ਦਾਊਦ ਬਣਿਆ ਸੀ, ਉਹਨੇ ਉਹ ਤਮਾਮ ਪਾਕਿਸਤਾਨੀ ਜਿਹੜੇ ਰਿਚਰਡ ਗ੍ਰੈਨਲ ਦੇ ਨਾਲ ਬੜਾ ਲਾਗੇ ਸਨ ਔਰ ਬੜਾ ਤੁਸੀਂ ਕਹੋ ਕਿ ਰਿਚਰਡ ਗ੍ਰੈਨਲ ਨੂੰ ਪਾਕਿਸਤਾਨ ਦੇ ਸਾਰੇ ਮਸਲਿਆਂ ਦੇ ਬਾਰੇ ਉਹਨਾਂ ਦੱਸਿਆ ਔਰ ਉਹਨਾਂ ਨੂੰ ਕਨਵਿੰਸ ਕੀਤਾ ਕਿ ਉਹਦੇ 'ਤੇ ਗੱਲ ਕਰਨ। ਉਹ ਜਿਹੜੇ ਪਾਕਿਸਤਾਨੀ ਨੇ ਅਮਰੀਕਾ 'ਚ ਰਹਿਣ ਵਾਲੇ, ਉਹਨਾਂ ਦੀ ਫੋਟੋ ਲਾ ਕੇ ਅਤੇ ਮੀਆਂ ਦਾਊਦ ਨੇ ਆਖਤਾ ਵੀ ਇਹਨਾਂ ਨੂੰ ਤਾਂ ਕਤਲ ਕਰ ਦੇਣਾ ਚਾਹੀਦਾ। ਸ਼ੇਰ ਲਿਖਿਆ ਇੱਕ, ਸ਼ੇਰ ਦਾ ਮਤਲਬ ਇਹ ਸੀ ਵੀ ਇਹਨਾਂ ਨੂੰ ਕਤਲ ਕਰ ਦੇਣਾ ਚਾਹੀਦਾ। ਉਹਦੇ 'ਤੇ ਰਿਚਰਡ ਗ੍ਰੈਨਲ ਨੇ ਬੜਾ ਐਕਸ਼ਨ ਲਿਆ। ਉਹਦੇ ਜ਼ਾਹਿਰ ਹੈ ਕਰੀਬੀ ਦੋਸਤ ਨੇ, ਉਹ ਸਾਥੀ ਨੇ, ਉਹਨਾਂ ਨਾਲ ਉਹਨਾਂ ਦੀ ਕਮਿਟਮੈਂਟ ਹੈ ਕਿ ਡੈਮੋਕ੍ਰੇਸੀ 'ਤੇ ਕੰਮ ਕਰਨਾ ਇਕੱਠੇ, ਅਮਰੀਕਾ 'ਚ ਵੀ ਬਾਹਰ ਵੀ। ਉਹਨਾਂ ਪਾਕਿਸਤਾਨੀ ਅੰਬੈਸਡਰ ਜਿਹੜਾ ਹੈ ਉਹਨੂੰ ਆਖਿਆ ਵੀ ਇਹ ਜਵਾਬ ਦੇ, ਤੇਰੇ ਮੁਲਕ ਦੇ ਵਿੱਚੋਂ ਅਮਰੀਕੀ ਹੈ ਤੇ ਉਹ ਸਾਰੇ ਪਾਕਿਸਤਾਨੀ ਅਮਰੀਕੀ, ਪਰ ਉਹਨਾਂ ਦੇ ਬਾਅਦ ਕਤਲ ਦੀਆਂ ਧਮਕੀਆਂ ਕਿਉਂ ਲਾ ਰਹੇ ਹੋ? ਕਿਹੜੀ ਇਹਨਾਂ ਨੇ ਇਹੋ ਜਿਹਾ ਜੁਰਮ ਕਰ ਦਿੱਤਾ ਕਿ ਇਹਨਾਂ ਨੂੰ ਕਤਲ ਦੀਆਂ? ਤੇ ਇੱਕ ਪਾਸੇ ਚੌਧਰੀ ਇੱਥੇ ਫਸਿਆ ਸੀ, ਦੂਸਰੇ ਪਾਸੇ ਚੌਧਰੀ ਨੂੰ ਫਸਾ ਦਿੱਤਾ ਸੀ ਇਸਹਾਕ ਡਾਰ ਸਾਹਿਬ, ਆਪਣਾ ਇਸਹਾਕ ਡਾਰ ਆਖ ਦਿੱਤਾ, ਇੱਕੋ ਜਿਹੇ ਨੇ ਵੈਸੇ ਖੈਰ, ਖਵਾਜਾ ਆਸਿਫ ਸਾਹਿਬ। ਹੁਣ ਖਵਾਜਾ ਆਸਿਫ ਸਾਹਿਬ ਜਿਹੜੇ ਸਨ, ਉਹਨਾਂ ਨੂੰ ਜਿਸ ਵੇਲੇ ਫਸਾ ਦਿੱਤਾ ਜਾਂ ਮਰਵਾ ਦਿੱਤਾ, ਤਾਂ ਤੁਸੀਂ ਇਹ ਕਹੋ ਕਿ ਚੌਧਰੀ ਸਾਹਿਬ ਨੇ ਫਿਰ ਆਖਿਆ ਵੀ ਹੁਣ ਕੋਈ ਨਾ ਸਿਆਣਾ ਬੰਦਾ ਛੱਡ ਦੇ। ਉਹਨਾਂ ਆਪਣੇ ਵੱਲੋਂ ਜਿਹੜੀ ਆਪਣੀ ਭੂਆ ਸ਼ਹਿਰੀ ਰਹਿਮਾਨ ਸਾਹਿਬਾਂ ਨੇ, ਇਹਨਾਂ ਨੂੰ ਉਹਨਾਂ ਨੇ ਮੈਦਾਨ ਛੱਡਿਆ। ਉਹਨਾਂ ਆਖਿਆ ਜ਼ਰਾ ਬਿਲਾਵਲ ਜ਼ਰਦਾਰੀ ਸਾਹਿਬ ਨੂੰ ਵੀ ਕਾਬੂ ਕਰ ਲੈਂਦੀਆਂ ਨੇ, ਮਤਲਬ ਉਹਨਾਂ ਨੂੰ ਵੀ ਇਹ ਆਰਾਮ ਕੀਤਾ ਇਹਨਾਂ ਨੇ, ਉਹ ਵੀ ਇਹਨਾਂ ਦਾ ਬੜਾ ਇਹਤਰਾਮ ਕਰਦੇ ਨੇ, ਅਤੇ ਰਿਚਰਡ ਵੀ ਕਰ ਹੀ ਲਏਗਾ। ਉਹਨਾਂ ਆਖਿਆ ਵੀ ਰਿਚਰਡ ਵੀ ਤੁਹਾਨੂੰ ਪਤਾ ਇੱਕੋ ਜਿਹੇ ਨਾ, ਮਤਲਬ ਇੱਕੋ ਜਿਹੇ ਦਾ ਮਤਲਬ ਹੈ ਕਿ ਰਿਚਰਡ ਵੀ ਬਾਹਰ ਦੀਆਂ ਯੂਨੀਵਰਸਿਟੀਆਂ 'ਚ ਪੜ੍ਹਿਆ ਅਤੇ ਜਿਹੜੇ ਬਿਲਾਵਲ ਜ਼ਰਦਾਰੀ ਸਾਹਿਬ ਨੇ ਉਹ ਵੀ ਬਾਹਰ ਦੀਆਂ ਯੂਨੀਵਰਸਿਟੀਆਂ 'ਚ ਪੜ੍ਹੇ ਨੇ। ਰਿਚਰਡ ਵੀ ਅੰਗਰੇਜ਼ੀ ਬੋਲਦਾ ਹੈ ਅਤੇ ਬਿਲਾਵਲ ਸਾਹਿਬ ਵੀ ਅੰਗਰੇਜ਼ੀ ਬੋਲਦੇ ਨੇ, ਉਰਦੂ ਘੱਟ ਹੀ ਆਉਂਦੀ। ਅਤੇ ਉਹਨਾਂ ਆਖਿਆ ਵੀ ਇੱਕੋ ਜਿਹੇ ਹੀ ਨੇ ਨਾ ਦੋਵੇਂ, ਅਤੇ ਜੇ ਸ਼ਹਿਰੀ ਰਹਿਮਾਨ ਸਾਹਿਬਾ ਬਿਲਾਵਲ ਨੂੰ ਹੈਂਡਲ ਕਰ ਲੈਂਦੀਆਂ ਨੇ ਅਤੇ ਰਿਚਰਡ ਨੂੰ ਵੀ ਕਰ ਦਿਓ। ਉਹਨਾਂ ਆਖਿਆ ਜੀ ਤੁਸੀਂ ਜਾ ਕੇ ਗੱਲਬਾਤ ਕਰੋ, ਅੰਗਰੇਜ਼ੀ 'ਚ ਪੜ੍ਹੇ ਲਿਖੀ ਸਿਆਣੀ ਗੱਲ ਕਰ ਲਓਗੇ, ਅੰਬੈਸਡਰ ਵੀ ਰਹੇ ਜੇ, ਅਤੇ ਤੁਸੀਂ ਗੱਲ ਕਰੋ ਚਾਚੀ ਜੀ ਜਾ ਕੇ। ਚਾਚੀ ਆ ਗਈ, ਚਾਚੀ ਦਾ ਇੰਟਰਵਿਊ ਰਾਤੀ ਕਰਵਾਇਆ ਉਹਨਾਂ। ਚਲੋ ਭੂਆ ਕਹਿ ਦੇਣਾ ਦੋਰੇ, ਇੱਕ ਤਾਂ ਤੁਸੀਂ ਨਾਲ ਹੀ ਅੱਖਾਂ ਚੜਾ ਲਈਆਂ ਨੇ ਤੁਸੀਂ ਵੀ ਹੁਣੇ ਗਿੱਲ ਸਾਹਿਬ ਭੂਆ ਆਂਦੇ ਸੁਣ ਚਾਚੀ। ਉਹ ਮੁੰਡਿਓ ਠਹਿਰ ਜਿਆ ਕਰੋ, ਕਿਸੇ ਵੇਲੇ ਮੈਂ ਭੁੱਲ ਵੀ ਜਾਣਾ ਗੱਲ ਕਰਦਾ। ਤੁਸੀਂ ਜਵਾਨ ਜੇ, ਸਾਡੀ ਜ਼ਰਾ ਉਮਰ ਹੋਰ ਪਾਸੇ ਨੂੰ ਤੁਰ ਪਈ ਹੈ, ਅਤੇ ਤੁਸੀਂ ਜ਼ਰਾ ਥੋੜ੍ਹਾ ਜਿਹਾ ਕੋਈ ਗਲਤੀ ਦੀ ਗੁੰਜਾਇਸ਼ ਵੀ ਦਿਆ ਕਰੋ ਯਾਰ, ਇੰਜ ਨਾ ਉਸ ਵੇਲੇ ਹੀ ਰੋਕਣ ਟੋਕਣ ਲੱਗ ਪਿਆ ਕਰੋ। ਅੱਛਾ ਖੈਰ, ਉਹਨਾਂ ਨੇ ਵਸੀਮ ਬਦਾਮੀ ਸਾਹਿਬ ਦਾ ਸ਼ੋਅ ਸੀ ARY, ਤੋਂ ਉਹਨਾਂ ਕਿਹਾ ਜੀ ਲਵੋ ਜ਼ਰਾ ਭੂਆ ਨੂੰ, ਲਵੋ ਫੌਰੀ ਤੌਰ 'ਤੇ ਲਵੋ। ਭੂਆ ਸ਼ਹਿਰੀ ਰਹਿਮਾਨ ਸਾਹਿਬਾ ਨੂੰ, ਚਲੋ ਫੁੱਫੋ ਆਖਦੇ ਨੇ, ਉਰਦੂ ਵਾਲਿਆਂ ਨੂੰ ਵੀ ਸਮਝ ਆਏਗੀ, ਉਹ ਸਮਝਣਗੇ ਪਤਾ ਨਹੀਂ ਭੂਆ ਮੈਂ ਕਿਹੜੀ ਗੱਲ ਆਖਣ ਡਿਆ। ਅਤੇ ਫੁੱਫੋ ਸ਼ਹਿਰੀ ਰਹਿਮਾਨ ਸਾਹਿਬਾ ਨੂੰ ਉਹਨਾਂ ਨੇ ਆਖਿਆ ਜੀ ਫੌਰੀ ਤੌਰ 'ਤੇ ਇੰਟਰਵਿਊ ਦਿਓ ਤੁਸੀਂ, ਅਤੇ ARY ਨੂੰ ਆਖਿਆ ਜੀ ਲਵੋ। ਉਹਨਾਂ ਗੱਲ ਸ਼ੁਰੂ ਕਰ ਲਈ। ਉਹਦੇ ਵਿੱਚ ਇਹਨਾਂ ਨੇ ਆਖਿਆ ਜੀ ਕਿ ਜਿਹੜਾ ਰਿਚਰਡ ਗ੍ਰੈਨਲ ਹੈ ਨਾ, ਇਹਦਾ ਤੇ ਇਹ ਆਪਣੀ ਔਕਾਤ ਤੋਂ, ਆਪਣੇ ਕੱਦ ਤੋਂ ਵੱਡੀਆਂ ਗੱਲਾਂ ਕਰਨ ਡਿਆ, ਇਹਨੂੰ ਤਾਂ ਇਹ ਗੱਲਾਂ ਹੀ ਨਹੀਂ ਕਰਨੀਆਂ ਚਾਹੀਦੀਆਂ। ਇਹ ਕਿਵੇਂ ਕਰ ਸਕਦਾ? ਇਹਦੇ ਕੋਲ ਤਾਂ ਉਹਦਾ ਨਹੀਂ, ਇਹਨੇ ਤਾਂ ਅਜੇ ਹਲਫ ਨਹੀਂ ਲਿਆ, ਇਹ ਕਿਉਂ ਕਰਦਾ? ਇੰਜ ਨਹੀਂ ਕਰਨਾ ਚਾਹੀਦਾ। ਇਮਰਾਨ ਖਾਨ ਵਾਸਤੇ ਕਿਉਂ ਗੱਲ ਕਰਦਾ? ਇੰਜ ਕਿਉਂ ਕਰਦਾ?
ਉਹ ਤਾਂ ਕਿਸੇ ਹੋਰ ਪਾਸੇ ਨੂੰ ਲੈ ਗਈ ਬੀਬੀ। ਉਹਨੂੰ ਹੁਣ ਕੀ ਪਤਾ ਸੀ ਵੀ ਅਗਲੇ ਇਸ ਵੇਲੇ ਬੈਠੇ ਨੇ ਅਤੇ ਦੱਸਣ ਵਾਲੇ ਵੀ ਦੱਸਣ ਡਏ ਨੇ। ਬੰਦੇ ਬੜੇ ਬੜੇ ਭੈੜੇ ਨੇ, ਤੁਹਾਨੂੰ ਪਤਾ, ਤੁਸੀਂ ਸਮਝ ਹੀ ਗਏ ਹੋ। ਉਹ ਕਿਸੇ ਬੰਦੇ ਨੇ ਇਹਨਾਂ ਦਾ ਜਿਹੜਾ ਸ਼ੋਅ ਸੀ ਉਹਦਾ ਅੰਗਰੇਜ਼ੀ ਦਾ ਤਰਜਮਾ ਕਰਕੇ ਟਵੀਟ ਕਰ ਛੱਡਿਆ। ਭੈੜੇ ਭੈੜੇ ਬੰਦੇ ਨੇ, ਤੁਹਾਨੂੰ ਪਤਾ, ਬੜੇ ਭਤਰੀਏ ਜਿਹੜੇ ਨਾ ਫੁੱਫੀ ਦੇ, ਉਹ ਕਈ ਬੜੇ ਭੈੜੇ ਨੇ। ਉਹ ਕਿਸੇ ਭਤਰੀਏ ਨੇ ਫੁੱਫੀ ਦੀ ਸ਼ਿਕਾਇਤ ਲਾ ਦਿੱਤੀ। ਉਹਨਾਂ ਆਖਿਆ ਵੀ ਇਹ ਫੁੱਫੀ ਜਿਹੜੀ ਇਹ ਗੱਲਾਂ ਕਰਦੀ ਉਹਦੇ 'ਤੇ ਜਨਾਬ ਹਜੇ ਰਿਚਰਡ ਸਾਹਿਬ ਨੇ ਕੋਈ ਗੱਲ ਕਰਨੀ ਸੀ, ਅਤੇ ਇੱਕ ਹੋਰ ਫੁੱਫੀ ਦਾ ਭਤਰੀਆ ਕੋਈ ਕੈਨੇਡਾ ਪਤਾ ਨਹੀਂ ਬੈਠਾ, ਕੈਨੇਡਾ ਨਹੀਂ ਕੈਨੇਡਾ, ਉਹ ਉੱਥੇ PhD ਕਰਦਾ ਹੈ ਮੇਰਾ ਖਿਆਲ ਮੁੰਡਾ, ਅਤੇ ਉਹਦੇ ਕੋਲ ਡਾਕੂਮੈਂਟ ਸਨ ਫੁੱਫੀ ਦੇ ਮਾਲ ਪਾਣੀ ਖਾਣ ਦੇ। ਉਹਨੇ ਜਨਾਬ ਜਾਰੀ ਕਰ ਦਿੱਤੇ। ਉਹਨੇ ਕਿਹਾ ਜੀ ਫੁੱਫੀ ਇੱਕ ਪਾਸੇ ਤੇ ਸਿਆਸਤ ਕਰਦੀ ਹੈ ਸਾਡੀ, ਅਤੇ ਦੂਸਰੀ ਪਾਸੇ ਫੁੱਫੋ ਜਿਹੜੀ ਹੈ ਉਹ NGO ਵੀ ਚਲਾਉਂਦੀ ਹੈ, ਜਨਾਹ ਇੰਸਟੀਚਿਊਟ, ਅਤੇ ਉਹਦੀ ਵੀ ਚੇਅਰਪਰਸਨ ਹੈ, ਅਤੇ ਉਹਦੇ ਨਾਂ 'ਤੇ ਫੁੱਫੀ ਨੇ ਅਮਰੀਕਾ ਕੋਲੋਂ ਲਈ ਹੈ ਏਡ, ਉਹ ਵੀ $5 ਲੱਖ ਦੀ, ਇਹ ਕਰੋੜਾਂ ਰੁਪਈਆ। ਅਤੇ ਉਹਨੇ ਉਹਦੇ ਡਾਕੂਮੈਂਟ, ਉਹਨੇ ਇਕੱਲੇ ਫਿਰ ਉਹਦੇ ਹੀ ਨਹੀਂ ਛੱਡੇ, ਉਹਨੇ ਤਾਂ ਫਿਰ ਇਹ ਆਇਆ ਜਗੌਰੀ, ਉਹਨੇ ਪਿਛਲੇ ਪਾਸੇ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਦੇ ਵੀ ਛੱਡੇ। ਉਹਨੇ ਕਿਹਾ ਜੀ ਉਹਨਾਂ ਵੀ $15 ਮਿਲੀਅਨ। ਉਹ ਇੱਕ ਪਿਲਡਾਟ ਵਾਲੇ ਫਿਰਦੇ ਹੁੰਦੇ ਨੇ ਭਾਈ ਹੋਰੀ, ਐਨਕ ਲਾ ਕੇ ਵੱਡੀ ਸਾਰੀ ਹੈ ਮੇਰੇ ਤਰ੍ਹਾਂ, ਇਹ 1970 ਵਾਲੀ ਐਨਕ। ਉਹ ਇਹ ਮੇਰਾ ਜ਼ਰਾ ਰੌਲਾ, ਜੇ ਤੁਸੀਂ ਆਉਂਦੇ ਹੋਗੇ ਐਡੇ ਐਡੇ ਵੱਡੇ ਖੋਪੇ ਲਾ ਕੇ ਗਿੱਲ ਸਾਹਿਬ ਬਹਿ ਜਾਂਦੇ ਨੇ। ਉਹ ਯਾਰ ਇਹ ਜਿਹੜੀ ਰਿਫਲੈਕਸ਼ਨ ਬਣਦੀ ਹੈ ਨਾ ਅਗਲੇ ਪਾਸੋਂ ਲਾਈਟ ਦੀ, ਇਹ ਜਿਹੜੀਆਂ ਮੇਰੀਆਂ ਦੂਸਰੀਆਂ ਐਨਕਾਂ ਨੇ ਨਾ, ਉਹਨਾਂ ਦੇ ਵਿੱਚ ਰਿਫਲੈਕਸ਼ਨ ਬਹੁਤ ਜ਼ਿਆਦਾ ਆਉਂਦੀ। ਇਹ ਪਤਾ ਨਹੀਂ ਹੈ ਸ਼ੀਸ਼ਾ ਮੋਟਾ ਲਾਇਆ, ਮੈਨੂੰ ਤਾਂ ਕਈ ਵਾਰੀ ਇੰਝ ਲੱਗਦਾ ਵੀ ਜਿਵੇਂ ਲਾਰੀਆਂ ਦੇ ਸਾਹਮਣੇ ਮੋਟੇ ਵਾਲਾ ਸ਼ੀਸ਼ਾ ਨਹੀਂ ਸੀ ਹੁੰਦਾ, ਉਹ ਲੱਗਾ ਇਹਦੇ 'ਚ, ਪਰ ਇਹਦੀ ਰਿਫਲੈਕਸ਼ਨ ਘੱਟ ਹੈ। ਇਸ ਵਜ੍ਹਾ ਤੋਂ ਮੈਂ ਲਾਉਣਾ, ਕੋਈ ਫੈਸ਼ਨ ਨਹੀਂ ਕਰਦਾ, ਮਿਹਰਬਾਨੀ ਕਰਿਆ ਕਰੋ। ਤੁਸੀਂ ਸੋਚਦੇ ਹੋਵੋਗੇ ਪਤਾ ਨਹੀਂ ਐਡੇ ਵੱਡੇ ਖੋਪੇ ਕਿਉਂ ਲਾ ਲਏ ਨੇ, ਅਤੇ ਇਹ ਰੌਲਾ ਜੀ। ਅੱਛਾ ਖੈਰ, ਮੁਖਤਸਰ ਗੱਲ ਇਹ ਹੈ ਕਿ ਉਹ ਭਾਈ ਹੋਰੀ ਜਿਹੜੇ ਸਨ ਉਹਨਾਂ ਨੇ ਛੱਡ ਦਿੱਤਾ ਹਮਜ਼ਾ, ਇਹ ਜਿਹੜਾ ਭਤਰੀਆ ਸੀ ਉੱਥੋਂ ਸ਼ਹਿਰੀ ਰਹਿਮਾਨ ਸਾਹਿਬਾ ਦਾ, ਉਹਨਾਂ ਕੱਚਾ ਚੱਟਾ ਖੋਲ੍ਹ ਦਿੱਤਾ। ਉਹ ਗਈ ਸੀ, ਉਹ ਆਂਦੇ ਨਾ ਵੀ ਗਏ ਸਾਂ ਨਮਾਜ਼ਾਂ ਬਖਸ਼ਾਉਣ, ਪੈ ਗਏ ਰੋਜ਼ੇ ਅੱਗੋਂ ਗੱਲ। ਉਹ ਸ਼ਹਿਰੀ ਰਹਿਮਾਨ ਸਾਹਿਬਾ ਰਾਤ ਦੇ 11 ਵਜੇ ਇੰਟਰਵਿਊ ਦੇਣ ਲਈ ਰਾਜ਼ੀ ਹੋਈਆਂ ਚੌਧਰੀ ਸਾਹਿਬ ਦੇ ਕਹਿਣ 'ਤੇ। ਚੌਧਰੀ ਸਾਹਿਬ ਨੇ ਅੱਜ, ਵੈਸੇ ਚੌਧਰੀ ਸਾਹਿਬ ਵੀ ਅਖੀਰ ਹੀ ਨੇ, ਪਹਿਲਾਂ ਸਾਡੀ ਬਾਜੀ ਦਾ ਮੁਕੱਦਰ ਇਹੋ ਜਿਹਾ ਸੀ ਵੀ ਜਿਹੜੇ ਪਾਸੇ ਜਾਂਦੀ ਸੀ ਤਬਾਹੀ ਕਰਦੀ ਸੀ, ਪਰ ਮੇਰਾ ਖਿਆਲ ਬਾਜੀ ਦੀ ਵਜ੍ਹਾ ਤੋਂ ਹੀ ਹੈ, ਬਾਜੀ ਚੌਧਰੀ ਵਾਲੇ ਪਾਸੇ ਗਈ ਹੈ, ਅਤੇ ਅੱਗੋਂ ਚੌਧਰੀ ਨੇ ਵੀ ਫਿਰ ਜਿਹਦੇ ਨਾਲ ਅੱਗੋਂ ਸੁੱਟ ਪੰਜਾ ਕੀਤਾ ਉਹਦੀ ਤਬਾਹੀ ਹੋਈ। ਉਹ ਸ਼ਹਿਰੀ ਰਹਿਮਾਨ ਸਾਹਿਬਾ ਵੀ ਉਜੜ ਗਈਆਂ। ਪੂਰੀ ਜ਼ਿੰਦਗੀ ਦੀ ਸਿਆਸਤ ਜਿਹੜੀ ਹੈ, ਪੂਰੀ ਜ਼ਿੰਦਗੀ ਦੀ, ਇਹ ਇੰਝ ਹੀ ਹੋਇਆ, ਮਤਲਬ ਸ਼ਹਿਰੀ ਰਹਿਮਾਨ ਸਾਹਿਬਾ ਨਾਲ ਇੰਝ ਹੀ ਹੋਇਆ ਕਿ ਬੰਦਾ ਜਿਹੜਾ ਹੈ ਨਾ ਜਨਾਬ ਉਹਦੀ ਜੰਨ ਚੜ੍ਹੇ। ਅੱਛਾ, ਜੰਨ ਵੀ ਆਉਂਦੇ ਨੇ, ਜੰਜ ਵੀ ਆਉਂਦੇ ਨੇ, ਡਿਫਰੈਂਟ ਡਾਇਲੈਕਟ ਨੇ, ਅਤੇ ਬੰਦੇ ਦੀ ਜਿਹੜੀ ਹੈ ਨਾ ਜੀ ਉਹ ਜੰਨ ਚੜ੍ਹੇ, ਅਤੇ ਬੰਬ ਸ਼ੰਬ ਚਲਾ ਕੇ, ਅਤੇ ਹਰ ਸ਼ੈ ਪਟਾਕੇ ਚਲਾ ਕੇ, ਅਤੇ ਜਨਾਬ ਛੁਰਲੀਆਂ ਅਤੇ ਪਟਾਕੇ, ਅਤੇ ਇੱਧਰ ਅਤੇ ਉੱਧਰ, ਅਤੇ ਉੱਥੇ ਸਹੁਰਿਆਂ ਦੇ ਪਿੰਡ ਉੱਪੜੇ, ਅਤੇ ਉੱਥੇ ਵੀ ਸੇਬੇ ਵਾਲੇ ਬੜੇ ਬੜੇ ਬੰਬ। ਸੇਬੇ ਵਾਲੇ ਬੰਬ ਨੂੰ ਸਮਝਦੇ ਜੀ ਕਿਹੜਾ ਹੁੰਦਾ? ਉਹ ਸੇਬੇ ਲਵੇਟੇ ਹੁੰਦੇ ਨੇ ਉੱਤੇ ਸੇਬੇ ਵਾਲੇ ਬੰਬ, 'ਤੇ ਉਹਨੂੰ ਇਸ ਤੋਂ ਸੇਬੇ ਵਾਲਾ ਬੰਬ ਆਉਂਦੇ ਨੇ। ਵਿਆਹਾਂ 'ਤੇ ਚੱਲਦਾ, ਉਹ ਵਿਆਹਾਂ ਸ਼ਾਦੀਆਂ ਦੇ ਉੱਤੇ ਬੜਾ ਧਮਾਕਾ ਆਉਂਦਾ ਉਹਦਾ ਬਈ, ਇੱਕ ਵਾਰਾਂ 'ਤੇ ਧੂੜਾਂ ਪੁੱਟ ਦਿੰਦਾ। ਅਤੇ ਕਈ ਤਾਂ ਸਾਡੇ ਜਵਾਨ ਇਹੋ ਜਿਹੇ ਨੇ ਵੀ ਉਹ ਚਲਾਉਂਦੇ, ਉਹ ਪੈਸੇ ਬਚਾਉਣ ਵਾਸਤੇ ਨਾ ਕਮੀਨੇ ਜਿਹੜੇ ਬਣਾਉਂਦੇ ਨੇ ਬੰਬ, ਫੀਤਾ ਨਿੱਕਾ ਰੱਖ ਦਿੰਦੇ ਨੇ ਉਹਦਾ। ਉਹ ਚਾਚੇ ਪੁਰਾਣੇ ਜਿਹੜੇ ਨੇ ਕਈ ਵਾਰੀ ਲਾਉਂਦੇ ਨੇ ਉਹਨੂੰ ਅੱਗ, ਅਤੇ ਉਹ ਆਪਣੇ ਹੱਥੀਂ ਥੱਲੇ ਡਿੱਗ ਪੈਂਦਾ। ਧੋਤੀਆਂ ਬੰਨੀਆਂ ਹੁੰਦੀਆਂ ਨੇ, ਤੁਹਾਨੂੰ ਪਤਾ ਖੁੱਲ੍ਹਾ ਹੀ ਹੁੰਦਾ ਕੰਮ ਸਾਰਾ, ਬਾਕੀ ਤੇ ਧੋਤੀ ਬੰਨੀ ਹੁੰਦੀ ਹੈ, ਬਾਕੀ ਤੁਹਾਨੂੰ ਪਤਾ ਸਾਡੇ 'ਤੇ ਹੋਰ ਕੁਛ ਪਾਉਣ ਦਾ ਰਿਵਾਜ ਹੈ ਨਹੀਂ। ਉਹ ਬੰਬ ਪੈਰਾਂ 'ਚ ਹੀ ਚੱਲ ਜਾਂਦਾ, ਫਿਰ ਤੁਸੀਂ ਅਗਲੀਆਂ ਗੱਲਾਂ ਆਪ ਹੀ ਸਮਝਦੇ ਹੋ ਵੀ ਕੀ ਬਣਦਾ। ਅਤੇ ਖੈਰ ਇਸ ਲਈ ਮੇਰਾ ਮਸ਼ਵਰਾ ਹੈ ਕਿ ਇੱਕ ਤੇ ਜਵਾਨਾਂ ਨੂੰ ਚਲਾਉਣ ਦਿਆ ਕਰੋ, ਬਜ਼ੁਰਗਾਂ ਕੋਲੋਂ ਮਸ਼ਵਰਾ ਹੈ। ਅਤੇ ਉਹ ਬਾਬੇ ਜਿਹੜੇ ਨਾ ਉਹ ਮਾਰਦੇ ਨੇ ਫਿਰ ਭਰ ਪੈਸਿਆਂ ਦੀਆਂ ਮੁੱਠਾਂ ਭਰ ਕੇ ਨਾ ਸੁੱਟਦੇ ਨੇ, ਮਤਲਬ ਐਂ ਜੋ ਪੂਰਾ ਥੈਲਾ ਹੁੰਦਾ। ਹੁਣ ਤਾਂ ਹਟ ਗਿਆ ਕੰਮ, ਹੁਣ ਤਾਂ ਨਗਦੀ ਚੱਲਦੀ ਹੈ ਸਾਰੇ, ਹੁਣ ਤਾਂ ਮੇਰਾ ਮਤਲਬ ਨੋਟ ਚੱਲਦੇ ਨੇ। ਜਦੋਂ ਅਸੀਂ ਜਾਣੇ ਸਾਂ ਤਾਂ ਉਸ ਵੇਲੇ ਬਾਬੇ ਜਿਹੜੇ ਸਨ ਉਹ ਜਨਾਬ ਜਿਹੜਾ ਗੁੱਥੀ ਹੁੰਦੀ ਸੀ ਨਾ, ਗੁੱਥੀ ਤਾਂ ਨਹੀਂ ਥੈਲਾ ਆਖੋ ਉਹਨੂੰ, ਉਹਦੇ ਵਿੱਚ ਬਾਬਿਆਂ ਨੇ ਕਰਿਆਨਾ ਦੇ ਉਹ ਸਾਰੇ ਜਿਹੜੇ ਨਾ ਚਵਾਨੀਆਂ ਅਠਿਆਨੀਆਂ ਠੀਪੇ ਸਾਰੇ ਇਕੱਠੇ ਕੀਤੇ ਹੁੰਦੇ ਸਨ, ਅਤੇ ਉਹ ਫਿਰ ਨਵੇਂ ਹੁੰਦੇ ਸਨ ਵੈਸੇ ਲਏ ਹੋਏ, ਅਤੇ ਉਹ ਜਨਾਬ ਫਿਰ ਭਰ ਕੇ ਮੁੱਠ ਜਿਹੜੀ ਬਾਬਾ ਸੁੱਟਦਾ ਸੀ, ਅਤੇ ਉਹ ਅਣਜਾਣੇ ਨਾਅਰਾ ਲਾਉਂਦੇ ਹੁੰਦੇ ਸਨ ਵੀ ਬਾਬਾ ਮਾਰ ਮੁੱਠ ਤੇਰਾ ਜੀਵੇ ਪੁੱਤ, ਅਤੇ ਉਹ ਚੁੱਕ ਕੇ ਬਾਬਾ ਫਿਰ ਮੁੱਠ ਮਾਰਦਾ ਸੀ, ਉਹ ਦੂਰ ਚੁੱਕ ਕੇ ਸੁੱਟਦਾ ਸੀ, ਅਤੇ ਉਹ ਬੱਚੇ ਅੱਗੋਂ ਜਨਾਬ ਫਿਰ ਨਾਲੀਆਂ ਜਾ ਵੜਦੇ ਸਨ ਅਤੇ ਤਬਾਹੀ ਪੁੱਟ ਦਿੰਦੇ ਸਨ ਪੈਸੇ ਚੁੱਕਣ ਵਾਸਤੇ। ਅਤੇ ਉਹ ਮਾਵਾਂ ਫਿਰ ਬਾਅਦ ਦੇ ਵਿੱਚ ਉਸੇ ਬਾਬੇ ਨੂੰ ਗਾਲਮੰਦਾ ਕਰਦੀਆਂ ਸਨ। ਉਹਦੀ ਵਜ੍ਹਾ ਵੀ ਬਾਬੇ ਨੇ ਤਾਂ ਇੱਕ ਮੁੱਠ ਸੁੱਟੀ ਹੈ, ਅਤੇ ਅਣਜਾਣੇ ਦੇ ਕੱਪੜੇ, ਅਤੇ ਨਾਲ ਕਈ ਵਾਰੀ ਜਿਹੜਾ ਜਾਂਜੀ ਹੁੰਦੇ ਸਨ ਨਾ ਬੜੇ ਆਪਣੇ ਵੱਲੋਂ ਆਕੜੇ ਫਿਰਦੇ ਸਨ ਕੱਪੜੇ ਪਾ ਕੇ, ਉਹ ਵੀ ਕਈ ਵਾਰੀ ਕਾਬੂ ਆ ਜਾਂਦੇ ਸਨ ਨਾਲੀ ਦੇ ਲਾਗੇ, ਅਤੇ ਅਣਜਾਣੇ ਤਾਂ ਫਿਰ ਨਹੀਂ ਸੀ ਵੇਖਦੇ ਨਾ, ਅਤੇ ਉਹ ਤਾਂ ਜਿੱਥੇ ਜਾ 10 ਪੈਸੇ 50 ਪੈਸੇ ਜਿੱਥੇ ਵੀ ਡਿੱਗਦੇ ਸਨ ਪੈਸੇ, ਉਹ ਤਾਂ ਪੈਂਦੇ ਸਨ ਉਹਨੂੰ ਜਿਵੇਂ ਕੁਕੜੀ ਪੈਂਦੀ ਹੈ, ਅਤੇ ਸਮਝ ਹੀ ਗਏ ਹੋ ਤੁਸੀਂ, ਉਹ ਜਾ ਕੇ ਪੈਂਦੇ ਸਨ, ਅਤੇ ਉਹ ਫਿਰ ਗਾਰਾ ਸ਼ਾਰਾ ਇੱਧਰ ਉੱਧਰ ਸੁੱਟਦੇ ਸਨ, ਅਤੇ ਬੰਦੇ ਲਿਬੜੇ ਜਾਂਜੀ ਜਿਹੜੇ ਕਈ ਵਾਰੀ ਅੱਪੜਦੇ ਸਨ। ਅਤੇ ਕਈ ਸ਼ੈਤਾਨ ਹੁੰਦੇ ਸਨ, ਇਹ ਜਵੇਦ ਲਤੀਫ ਵਰਗੇ ਕਈ ਸ਼ੈਤਾਨ ਹੁੰਦੇ ਸਨ, ਜਾਣ ਕੇ ਗਾਰੇ ਵਾਲੇ ਪਾਸੇ ਸੁੱਟਦੇ ਸਨ।
ਅਯਾਣਿਆਂ ਨੂੰ ਵੀ ਗੰਦਾ ਕਰਦੇ ਸਨ ਤੇ ਜਾਂਜੀਆਂ ਨੂੰ ਵੀ ਗੰਦਾ ਕਰਦੇ ਸਨ। ਖੈਰ ਇਹ ਤੇ ਡਿਸਕਸ਼ਨ ਕਿਸੇ ਹੋਰ ਪਾਸੇ ਨਿਕਲ ਗਈ, ਲੇਕਿਨ ਕਹਿਣ ਦਾ ਮਤਲਬ ਹੈ ਵੀ ਐਡੀ ਧੁੰਮ ਧਾਮ ਦੇ ਨਾਲ ਅਗਲੇ ਪਾਸੇ ਜੰਜ ਅਪੜੇ ਤੇ ਉੱਥੋਂ ਜਿਹੜਾ ਅੱਗੋਂ ਪਤਾ ਲੱਗੇ ਵੀ ਕੁੜੀ ਜਿਹੜੀ ਹੈ ਉਹ ਨਿਕਲ ਗਈ ਹੈ, ਮਤਲਬ ਕਿ ਚਲੀ ਗਈ ਹੈ, ਉਹਨੇ ਕਿਸੇ ਹੋਰ ਨਾਲ ਵਿਆਹ ਕਰ ਲਿਆ ਤੇ ਅੱਗੋਂ ਕੁੜੀ ਨੇ, ਜੋ ਉਸ ਲਾੜੇ ਦਾ ਹਾਲ ਹੁੰਦਾ ਹੈ ਨਾ, ਤੇ ਜੋ ਉਸ ਪੂਰੀ ਜੰਜ ਦਾ ਹਾਲ ਹੁੰਦਾ, ਕਿਉਂਕਿ ਉਹ ਜੇ ਤੇ ਰੋਟੀ ਖਾਣ ਤੋਂ ਬਾਅਦ 'ਚ ਪਤਾ ਲੱਗੇ ਗੱਲ, ਫਿਰ ਤਾਂ ਚਲੋ ਜਾਂਜੀਆਂ ਦਾ ਕੰਮ ਹੈ ਵੀ ਰੱਜ ਕੇ ਰੋਟੀ ਖਾ ਲਈ, ਜੇ ਕੱਟਾ ਕੋਇਆ ਜਿਹੜੀ ਵੀ ਸ਼ੈ ਉਹਨਾਂ ਰੱਜ ਕੇ ਖਾ ਲਈ। ਤੇ ਕਈ ਵਾਰੀ ਹਾਦਸਾ ਇਹ ਹੁੰਦਾ ਵੀ ਰੋਟੀ ਤੋਂ ਪਹਿਲਾਂ ਇਹੋ ਜਿਹੀ ਗੱਲ ਪਤਾ ਲੱਗ ਜਾਂਦੀ, ਜਿਸ ਵੇਲੇ ਪਹਿਲਾਂ ਪਤਾ ਲੱਗਦੀ ਹੈ ਤਾਂ ਰੋਟੀ ਵੀ ਕੋਈ ਨਹੀਂ ਲੱਭਦੀ, ਫਿਰ ਦੇਗਾਂ ਮੂਧੀਆਂ ਵੱਜ ਜਾਂਦੀਆਂ ਨੇ ਤੇ ਕੰਮ ਖਤਮ ਹੋ ਜਾਂਦਾ। ਇਹ ਬਾਜੀ ਜਿਹੜੀ ਬਾਜੀ ਆਖ ਦਿੱਤਾ, ਜਿਹੜੀ ਸਾਡੀ ਫੁੱਫੋ ਸ਼ਹਿਰੀ ਰਹਿਮਾਨ ਸਾਹਿਬ ਆ, ਇਹਨਾਂ ਨਾਲ ਇਹ ਹੋਇਆ। ਗਏ ਤੇ ਰਿਚਰਡ ਗ੍ਰੈਨਲ ਨੂੰ ਸਿੱਧਾ ਕਰਨ ਸਨ ਤੇ ਆਪ ਸਿੱਧੇ ਹੋ ਕੇ ਆ ਗਏ। ਉਹਨਾਂ ਨੇ ਇਹਨਾਂ ਦੇ ਡਾਕੂਮੈਂਟ ਲੀਕ ਕਰਤੇ। ਹੁਣ ਚੌਧਰੀ ਨੂੰ ਪੁੱਛਦੀ ਫਿਰੇਗੀ ਵੀ ਤੁਸੀਂ ਆਪ ਤੇ ਮਰੇ ਸੋ, ਮੈਨੂੰ ਨਾਲ ਕਿਉਂ ਮਰਵਾਇਆ। ਬਹਰਹਾਲ ਇਹਨਾਂ ਦਾ ਜਿਹੜਾ ਕੱਚਾ ਚਿੱਠਾ ਖੋਲ੍ਹ ਕੇ ਉਹਨਾਂ ਸਾਹਮਣੇ ਰੱਖ ਦਿੱਤਾ ਵੀ ਤੁਸੀਂ ਬੀਬੀ ਤੁਸੀਂ ਇਹ 'ਤੇ ਗੱਲ ਨਾ ਕਰੋ। ਅਤੇ ਉਹਨਾਂ ਹੁਣ ਕਹਿ ਵੀ ਦਿੱਤਾ ਕਿ ਜੀ ਇਹਨਾਂ ਦੀ ਇਨਵੈਸਟੀਗੇਸ਼ਨ ਕਰੋ ਅਤੇ ਅੱਗੋਂ ਇਹਨਾਂ ਨੂੰ ਪੈਸੇ ਕੋਈ ਨਹੀਂ ਦੇਣੇ। ਰਿਚਰਡ ਗ੍ਰੈਨਲ ਸਾਹਿਬ ਨੇ ਟਵੀਟ ਕੀਤਾ। ਵੇਖਦੇ ਹਾਂ ਹੁਣ, ਜ਼ਰੂਰੀ ਥੋੜ੍ਹੀ ਕਿ ਉਹਨਾਂ ਦੀ, ਮੇਰਾ ਮਤਲਬ ਹੈ ਕਿ ਉਹਨਾਂ ਨੇ ਸਾਰੇ ਟਵੀਟ ਚੇਤੇ ਰੱਖਣੇ ਨੇ, ਖਾਸ ਤੇ ਚੇਤੇ ਰੱਖਣਗੇ। ਮੈਂ ਬਸ ਫੁੱਫੀ ਨੂੰ ਜ਼ਰਾ ਥੋੜ੍ਹਾ ਜਿਹਾ ਹੌਸਲਾ ਦੇਣ ਡਿਆ, ਅਤੇ ਫੁੱਫੀ ਜ਼ਰਾ ਬਿਆਨ ਸ਼ਿਆਨ ਘੱਟ ਰੱਖੇਗੀ ਤਾਂ ਆਪੇ ਲੋਕ ਉਹਨਾਂ ਨੂੰ ਚੇਤਾ ਨਹੀਂ ਕਰਾਉਣਗੇ। ਬਹੁਤੇ ਤੱਤੇ ਵਗੇਗੀ ਅਤੇ ਫਿਰ ਲੋਕ ਚੇਤਾ ਕਰਾਉਣਗੇ। ਬਹਰਹਾਲ ਰੌਲਾ ਭਾਈ ਜੀ ਬੜਾ ਬਣਿਆ ਇਹਨਾਂ ਦਾ। ਅਤੇ ਇਹ ਸਾਰੇ ਜਿੰਨੇ ਨੇ ਨਾ, ਇਹ ਜਿਹੜੇ ਤੁਹਾਨੂੰ ਪੁੱਠੀਆਂ ਗੱਲਾਂ ਕਰਦੇ ਨਜ਼ਰ ਆਉਂਦੇ ਨੇ, ਤੁਸੀਂ ਵੀ ਸੋਚਦੇ ਹੋ ਵੀ ਇਹਨਾਂ ਦੀ ਅਕਲ ਨੂੰ ਕੀ ਹੋਇਆ। ਸਾਹਮਣੇ ਬੰਦੇ ਨੂੰ ਨਜ਼ਰ ਆਉਂਦਾ ਵੀ ਇਹ ਭੈੜੀ ਗੱਲ ਹੈ, ਭੈੜੇ ਪਾਸੇ ਖਲੋਤੇ। ਇਹਨਾਂ ਦਾ ਜ਼ਮੀਰ ਕਿਵੇਂ ਇਜਾਜ਼ਤ ਦਿੰਦਾ? ਜ਼ਮੀਰ ਨਹੀਂ ਇਜਾਜ਼ਤ ਦਿੰਦਾ, ਇਹਨਾਂ ਦਾ ਬੈਂਕ ਅਕਾਊਂਟ ਇਹਨਾਂ ਨੂੰ ਇਜਾਜ਼ਤ ਦਿੰਦਾ ਵੀ ਇਸੇ ਪਾਸੇ ਖਲੋਣਾ, ਰੁਪਈਏ ਆਉਂਦੇ ਨੇ ਇਹਦੇ 'ਚੋਂ। ਖੈਰ ਇਹ ਕੰਮ ਤਾਂ ਹੋ ਗਿਆ ਜੀ। ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ, ਉਹ ਖਬਰ ਇਹ ਹੈ ਕਿ ਨਵਾਜ਼ ਸ਼ਰੀਫ ਸਾਹਿਬ ਦੀ ਜਿਹੜੀ ਹੈ ਉਹ ਸਾਲਗਿਰਾ ਸੀ। ਇਹ ਕਿਸੇ ਜਵਾਨ ਨੇ ਕੇਕ ਦਾ ਆਰਡਰ ਕੀਤਾ ਹੈ। ਇਹ ਨਵਾਜ਼ ਸ਼ਰੀਫ ਸਾਹਿਬ ਦਾ ਕੇਕ ਉਹਨੇ ਕੱਟਿਆ ਅਤੇ ਉਹ ਕੇਕ 'ਤੇ ਸ਼ੇਰ ਬਣਾਉਣਾ ਸੀ। ਮੈਨੂੰ ਨਹੀਂ ਪਤਾ ਕੀ ਬਣਿਆ, ਹੁਣ ਮੈਂ ਕੁੱਤਾ ਤੈਨੂੰ ਕਹਿ ਨਹੀਂ ਸਕਦਾ ਇਹ ਜੋ ਵੀ ਬਣਿਆ। ਬਹਰਲੇ ਤੁਸੀਂ ਆਪ ਹੀ ਹਿਸਾਬ ਲਾ ਕੇ ਮੈਨੂੰ ਦੱਸੋ ਵੀ ਇਹ ਕੀ ਬਣਿਆ। ਸ਼ੇਰ ਤਾਂ ਨਹੀਂ ਲੱਗਦਾ ਮੈਨੂੰ, ਮੇਰਾ ਮਤਲਬ ਪਟਵਾਰੀਆਂ ਨੂੰ ਵੀ ਮੇਰਾ ਖਿਆਲ ਹੈ ਸਮਝ ਆ ਗਈ ਵੀ ਸ਼ੇਰ ਵਾਲੇ ਦਿਨ ਮੁੱਕ ਗਏ ਨੇ। ਉਹ ਵੀ ਹੁਣ ਜਿਹੜੇ ਨਾ ਉਹ ਜਿਹੇ ਕੇਕ ਬਣਾਉਣਾ ਸ਼ੁਰੂ ਹੋ ਗਏ ਨੇ। ਰਿਚਰਡ ਗ੍ਰੈਨਲ ਸਾਹਿਬ ਨੇ ਤਾਂ ਬੇਕਰੀਆਂ ਦਾ ਵੀ ਕੰਮ ਜਿਹੜਾ ਬਦਲ ਦਿੱਤਾ, ਉਹ ਵੀ ਹੁਣ ਆਰਡਰ ਸ਼ੇਰ ਦਾ ਦਿੰਦੇ ਨੇ। ਉਹ ਰਿਚਰਡ ਗ੍ਰੈਨਲ ਦਾ ਟਵੀਟ ਪੜ੍ਹ ਕੇ ਅਤੇ ਅੱਗੋਂ ਕੇਕ ਜਿਹੜਾ ਉਹ ਸ਼ੇਰ ਦੇ ਥਾਂ 'ਤੇ ਕੋਈ ਹੋਰ ਬਣਾ ਦਿੰਦੇ ਨੇ। ਅੱਛਾ ਜੀ, ਖਵਾਜਾ ਆਸਫ ਸਾਹਿਬ ਦਾ ਤੁਹਾਨੂੰ ਅਸੀਂ ਦੱਸ ਹੀ ਦਿੱਤਾ ਵੀ ਉਹਨਾਂ ਵੀ ਇੱਕ ਟਵੀਟ ਠੋਕਿਆ ਸੀ ਵੀ ਇਹ ਇਮਰਾਨ ਖਾਨ ਸਾਹਿਬ ਜਿਹੜੇ ਨਾ ਇਹ ਯਹੂਦੀ ਲਾਬੀ ਦੇ ਆਲਾਕਾਰ ਨੇ ਅਤੇ ਯਹੂਦੀਆਂ ਦਾ ਅਸਾਸਾ ਨੇ, ਅਤੇ ਉਹ ਇਹਨਾਂ ਨੂੰ ਛੁਡਾ ਰਹੇ ਨੇ। ਉਹ ਵੀ ਟਵੀਟ ਰਿਚਰਡ ਗ੍ਰੈਨਲ ਸਾਹਿਬ ਨੇ ਚੁੱਕ ਲਿਆ। ਉਹਨਾਂ ਨੂੰ ਹੁਣ ਇਹਨਾਂ ਨੇ ਯਹੂਦੀ ਆਲਾਕਾਰ ਵੀ ਕਹਿ ਦਿੱਤਾ ਅਤੇ ਏਜੰਟ ਵੀ ਕਹਿ ਦਿੱਤਾ, ਅਤੇ ਉਹ ਵੀ ਕੰਮ ਜਿਹੜਾ ਜ਼ਰਾ ਸਿੱਧਾ ਹੋ ਗਿਆ। ਮੀਆਂ ਦਾਊਦ ਸਾਹਿਬ ਦਾ ਅਸੀਂ ਤੁਹਾਨੂੰ ਦੱਸ ਹੀ ਦਿੱਤਾ ਵੀ ਉਹਨਾਂ ਕਤਲ ਦਾ ਹੀ ਫਤਵਾ ਠੋਕ ਦਿੱਤਾ। ਅੱਛਾ ਜੀ, ਮੁੰਨੇ ਮੁਨੀਬ ਸਾਹਿਬ ਨੇ ਗੱਲ ਕੀਤੀ। ਉਹਨਾਂ ਆਖਿਆ ਵੀ ਮੈਂ ਬੜੀ ਇਹਤਿਆਤ ਨਾਲ ਗੱਲ ਕਰਨ ਡਿਆ। ਕੀ ਕਰਦਾ? ਬੜੀ ਇਹਤਿਆਤ ਨਾਲ ਗੱਲ ਕਰਨ ਡਿਆ ਕਿ 9 ਮਈ ਤੋਂ ਬਾਅਦ ਲੋਕਾਂ ਦੇ ਨਾਲ ਬੜੀ ਜ਼ਿਆਦਤੀ ਹੋਈ ਹੈ ਅਤੇ ਜ਼ੁਲਮ ਵੀ ਬੜਾ ਹੋਇਆ। ਇਹ ਉਹ ਬੰਦਾ ਹੈ ਜਿਹਨੇ ਕੋਈ 575 ਸਟੇਟਮੈਂਟਾਂ ਜਿਹੜੀਆਂ 9 ਮਈ ਦੇ ਹੱਕ 'ਚ ਅਤੇ ਲੋਕਾਂ ਨੂੰ ਡਰਾਉਣ 'ਚ। ਹੁਣ ਇਹ ਅਚਾਨਕ ਇਹਦਾ ਜ਼ਮੀਰ ਜ਼ਿੰਦਾ ਹੋਣ ਡਿਆ, ਜਾਗਣ ਡਿਆ। ਹੁਣ ਆਉਂਦਾ ਵੀ ਨਹੀਂ 9 ਮਈ ਦੇ ਵਿੱਚ ਬੜਾ ਧੱਕਾ ਹੋਇਆ। ਮੈਨੂੰ ਲੱਗਦਾ ਹਵਾ ਬਦਲ ਰਹੀ ਹੈ, ਪਾਣੀ ਬਦਲ ਰਿਹਾ, ਫਜ਼ਾ ਬਦਲ ਰਹੀ ਹੈ। ਹੁਣ ਇਹ ਜਿਹੜੇ ਨੇ ਨਾ ਇਸ ਤਰ੍ਹਾਂ ਦੇ ਘੁੰਗਰੂ, ਇਹਨਾਂ ਦਾ ਨਾਂ ਚਲੋ ਘੁੰਗਰੂ ਰੱਖਦੇ ਆ। ਮੁਨੀਬ ਫਾਰੂਕ ਉਰਫ ਘੁੰਗਰੂ, ਮਾੜਾ ਨਾਂ ਨਹੀਂ ਹੈ। ਘੁੰਗਰੂ ਛਣ ਕਰਦਾ ਹੈ, ਵੱਜਦਾ ਹੈ। ਇਹ ਕਿਉਂਕਿ ਇਸਟੈਬਲਿਸ਼ਮੈਂਟ ਦੇ ਕਹਿਣ ਦੇ ਉੱਤੇ ਘੁੰਗਰੂ ਵੱਜਦਾ ਹੈ। ਅਤੇ ਮੁਨੀਬ ਫਾਰੂਕ ਸਾਹਿਬ ਉਰਫ ਮੁੰਨਾ ਘੁੰਗਰੂ, ਜਿਹੜੇ ਘੁੰਗਰੂ ਸਾਹਿਬ ਨੇ, ਇਹਨਾਂ ਨੂੰ ਲੱਗਦਾ ਹੈ ਕਿ ਹੁਣ ਮਾਮਲਾਤ ਬਦਲ ਰਹੇ ਨੇ। ਇਹਨਾਂ ਨੇ ਵੀ ਸਟੇਟਮੈਂਟ ਦਿੱਤੀ। ਬਹਰਲ ਇਹਨਾਂ ਨੇ ਅਜੇ ਨਜ਼ਰ ਰੱਖਣੀ ਹੈ, ਜੇ ਇਹਨਾਂ ਨੂੰ ਫਿਰ ਮਾਮਲਾ ਦੂਜੇ ਪਾਸੇ ਜਾਂਦੇ ਲਏ, ਇਹਨਾਂ ਫਿਰ ਦੂਜੇ ਪਾਸੇ ਚਲੇ ਜਾਣਾ। ਇਹ ਉਹ ਗਾਰੇ 'ਚੋਂ ਉਹ ਹੀ ਨੇ ਬੱਚੇ ਜਿਹੜੇ ਗਾਰੇ ਵੱਲ ਨੂੰ ਜਾਂਦੇ ਨੇ, ਬਸ ਪੈਸਾ ਜਿੱਥੇ ਡਿੱਗਿਆ ਉਹ ਇਹਨਾਂ ਚੁੱਕਣਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਇਹ ਰੱਖਣੀ ਹੈ ਕਿ ਮੋਈਦ ਪੀਰਜ਼ਾਦਾ ਸਾਹਿਬ ਨੇ ਇੱਕ ਬੜਾ ਵੱਡਾ ਇਨਕਸ਼ਾਫ ਕੀਤਾ। ਇਨਕਸ਼ਾਫ ਉਹਨਾਂ ਇਹ ਕੀਤਾ ਕਿ 105 ਲਾਸ਼ਾਂ ਡੀ ਚੌਕ ਤੋਂ ਚੁੱਕੀਆਂ ਗਈਆਂ ਨੇ। ਇੱਕ ਤੇ 12 ਲਾਸ਼ਾਂ ਚੁੱਕੀਆਂ ਗਈਆਂ ਨਾ ਮਗਰਬ ਦੇ ਵੇਲੇ ਤੱਕ, ਉਹ ਤਾਂ ਸਾਰੀਆਂ ਲੱਭ ਗਈਆਂ, ਦਫਨ ਵੀ ਹੋ ਗਈਆਂ। ਮਗਰਬ ਤੋਂ ਬਾਅਦ ਜਿਹੜੀ ਕਤਲੋ ਗਾਰਤ ਹੋਈ, ਉਹਨਾਂ ਲਾਸ਼ਾਂ ਦਾ ਕੋਈ ਪਤਾ ਨਹੀਂ ਲੱਗਾ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਔਰ ਉਹ ਲਾਸ਼ਾਂ ਜਿਹੜੀਆਂ ਨੇ ਉਹ ਤਕਰੀਬਨ 105 ਨੇ। ਇਹ ਹੁਣ ISI ਅਤੇ ਮਿਲਟਰੀ ਇੰਟੈਲੀਜੈਂਸ ਦੇ ਅੰਦਰੋਂ ਖਬਰ ਮੋਈਦ ਪੀਰਜ਼ਾਦਾ ਸਾਹਿਬ ਨੂੰ ਮਿਲੀ ਹੈ। ਮੈਂ ਇਸ ਗੱਲ ਦਾ ਗਵਾਹ ਵੀ ਹਾਂ ਕਿ ਉਹ ਕਈ ਦਿਨਾਂ ਤੋਂ ਇਸ ਖਬਰ 'ਤੇ ਕੰਮ ਕਰ ਰਹੇ ਸਨ। ਉਹਨਾਂ ਆਖਿਆ ਜੀ ਕਿ 105 ਲਾਸ਼ਾਂ ਨੇ ਔਰ ਉਹ ਮਿਲਟਰੀ ਦੇ ਟਰੱਕਾਂ ਦੇ ਵਿੱਚ ਪਾ ਕੇ ਅਤੇ ਉਹ ਲੈ ਗਏ ਨੇ ਉਹ ਮੁਨਾਲ ਅਤੇ ਉਹ ਜਿਹੜਾ ਇਸਲਾਮਾਬਾਦ ਦੇ ਉਤਲੇ ਪਾਸੇ ਜਿਹੜਾ ਥਾਂ ਹੈ ਉੱਥੇ ਜਾ ਕੇ ਤੇ ਦੱਬ ਦਿੱਤੀਆਂ ਨੇ। ਕੈਮੀਕਲ ਪਾ ਕੇ ਦੱਬੀਆਂ ਨੇ ਤਾਂ ਕਿ ਹੱਡੀਆਂ ਵੀ ਨਾ ਲੱਭਣ। ਬੜੀ ਅਫਸੋਸਨਾਕ ਖਬਰ ਹੈ। ਦਿਲ ਜਿਹੜਾ ਹੈ ਉਹ ਇੱਕ ਵਾਰੀ ਤੁਸੀਂ ਕਹੋ ਕਿ ਖਿੱਚ ਪੈਂਦੀ ਹੈ ਦਿਲ ਨੂੰ। ਐਡਾ ਜ਼ੁਲਮ, ਐਡਾ ਨੇਰ, ਐਡੀ ਤਬਾਹੀ।
ਤੇ ਇਸੇ ਵਜ੍ਹਾ ਤੋਂ ਤੁਸੀਂ ਵੇਖੋ ਕਿ ਜਿਸ ਵੇਲੇ ਇੰਨਾ ਰੌਲਾ ਪਿਆ ਸੀ ਉਸ ਵੇਲੇ ਚੌਧਰੀ ਸਾਹਿਬ ਨੇ ਮਿਲਟਰੀ ਕੋਰਟਸ ਦਾ ਨਵਾਂ ਕੱਟਾ ਖੋਲ੍ਹਿਆ ਸੀ ਤਾਂ ਕਿ ਕਤਲੋਗਾਰਤ ਵਾਲੇ ਪਾਸਿਓਂ ਡਿਸਕਸ਼ਨ ਹਟੇ ਤੇ ਮਿਲਟਰੀ ਕੋਰਟ ਵਾਲੇ ਪਾਸੇ ਜਾਵੇ। ਤੇ ਤੁਸੀਂ ਡਿਸਕਸ਼ਨ ਉੱਥੇ ਹੀ ਰੱਖਣੀ ਕਿ ਗੋਲੀ ਕਿਉਂ ਚਲਾਈ, ਕਿਹਦੇ ਹੁਕਮ ਤੇ ਚਲਾਈ ਕਿੰਨੇ, ਤੇ ਹੁਣ ਸਾਰਿਆਂ ਨੂੰ ਹੀ ਪਤਾ ਹੈ। ਤੇ ਇਹ ਜਿਹੜੀ ਇਹਨਾਂ ਨੇ ਦਿੱਤੀ ਹੈ ਮਾਮਲਾਤ, ਜਿਹੜੀ ਖਬਰ ਦਿੱਤੀ ਹੈ, ਇਹ ਬੜੀ ਪਰੇਸ਼ਾਨੀ ਵਾਲੀ ਖਬਰ ਹੈ। ਅੱਛਾ, ਯੂਰਪੀ ਯੂਨੀਅਨ ਨੇ ਵਾਰਨਿੰਗ ਦਿੱਤੀ ਹੈ ਤੇ GSP ਪਲੱਸ ਜਿਹੜਾ ਨਾ ਉਹ ਇਸ ਵਜ੍ਹਾ ਤੋਂ ਮੁਤਾਸਰ ਹੋਏਗਾ। GSP ਪਲੱਸ ਦਾ ਸਾਨੂੰ ਬੜਾ ਫਾਇਦਾ ਹੈ। ਸਾਡੀ ਐਕਸਪੋਰਟ ਅਗਰ 25 ਅਰਬ ਹੈ ਤਾਂ ਉਹਦੇ ਵਿੱਚੋਂ 15-16 ਅਰਬ ਜਿਹੜੀ ਹੈ ਉਹਦੇ ਵਿੱਚੋਂ ਸਾਡੀ ਟੈਕਸਟਾਈਲ ਦੀ ਐਕਸਪੋਰਟ ਹੈ। ਤੇ ਉਹ ਟੈਕਸਟਾਈਲ ਦੀ ਐਕਸਪੋਰਟ 'ਚੋਂ ਅਗਰ 5-6 ਅਰਬ ਡਾਲਰ ਵੀ ਘਟ ਗਏ GSP ਪਲੱਸ ਦਾ ਖ਼ਤਮ ਹੋਣ ਦੇ ਨਾਲ, ਔਰ ਇਹਨਾਂ ਨੇ ਜਿਹੜੀਆਂ ਮਿਲਟਰੀ ਕੋਰਟਸ ਤੋਂ ਸਜ਼ਾਵਾਂ ਦਿੱਤੀਆਂ ਨੇ ਉਸ ਤੋਂ ਬਾਅਦ GSP ਪਲੱਸ ਉਹ ਖ਼ਤਮ ਕਰ ਸਕਦੇ ਨੇ, ਕਿਉਂਕਿ ਇਹਨਾਂ ਨੇ ਤੋੜ ਦਿੱਤਾ ਮੁਆਹਦਾ ਆਪਣਾ ਉਹਨਾਂ ਦੇ ਨਾਲ ਕੀਤਾ ਹੋਇਆ। ਤੇ ਉਸ ਤੋਂ ਬਾਅਦ ਫਿਰ ਨੇਰ ਹੈ ਅੱਗੇ ਇਹਨਾਂ ਵਾਸਤੇ, ਪਾਕਿਸਤਾਨ ਵਾਸਤੇ ਵੀ। ਲੇਕਿਨ ਇਹਨਾਂ ਨੇ ਤਾਂ ਮਿੱਥਿਆ ਵੀ ਪਾਕਿਸਤਾਨ ਨੂੰ ਜ਼ਰੂਰ ਅਸੀਂ ਭੈੜੇ ਥਾਂ 'ਤੇ ਅਪਣਾਉਣਾ। ਇਹ ਵੀ ਇੱਕ ਆਪੇ ਹੀ ਆਪਣੇ ਮੂੰਹ ਮੰਨਣ ਡਏ ਨੇ, ਕੋਈ ਅਸੀਂ ਨਹੀਂ ਇਹ ਗੱਲ ਕਹਿਣ ਡਏ, ਇਹ ਆਪਣੇ ਮੂੰਹ ਹੁਣ ਗੱਲ ਕਹਿਣ ਡਏ ਨੇ ਕਿ ਇਹ ਮਾਮਲਾ। ਅੱਛਾ, ਦੂਜਾ ਤੁਹਾਨੂੰ ਦੱਸਿਆ ਸੀ ਬਾਜੀ ਮਰੀਮ ਦੀ ਗੱਲ ਦੱਸੀ ਸੀ ਤੁਹਾਨੂੰ ਕਿ ਬਾਜੀ ਮਰੀਮ ਦੇ ਉਹ ਵੀ ਤੁਹਾਨੂੰ ਪਤਾ ਰਾਣੀ ਫੁੱਫੋ, ਉਹ ਵੀ ਤਾਂ ਰਾਣੀ ਹੈ ਨਾ, ਤੁਹਾਨੂੰ ਪਤਾ ਪੰਜਾਬ ਦੀ ਇਸ ਵੇਲੇ, ਪਾਕਿਸਤਾਨ ਦੀ ਆਖੋ ਪੰਜਾਬ ਦੀ ਆਖੋ, ਇਹ ਜਿਹੜੀ ਰਾਣੀ ਫੁੱਫੋ ਹੈ, ਰਾਣੀ ਭੂਆ ਜਿਹੜੀ ਹੈ, ਉਹਦੇ ਭਤਰੀਏ ਦਾ ਵਿਆਹ ਹੈ। ਤੇ ਉਹ ਸਾਰਾ ਹੀ ਜਿਹੜਾ ਫਰਨੀਚਰ ਹੈ ਨਾ ਪੰਜਾਬ ਹਾਊਸ ਤੋਂ, ਉਹ ਮੰਗ ਪਿੰਨ ਕੇ ਕਹੋ, ਲੁੱਟ ਪਿੰਨ ਕੇ ਕਹੋ, ਉਹ ਲੈ ਗਈ ਸਾਰਾ ਫਰਨੀਚਰ, ਸੋਫੇ ਸ਼ੋਫੇ ਮੇਜ਼ ਹਰ ਸ਼ੈ, ਤੇ ਨਾਲ ਸਾਰੀਆਂ ਗੱਡੀਆਂ 8 ਕਲੱਬ ਦੀਆਂ, ਤੇ ਸਾਰਾ ਫਰਨੀਚਰ ਜਿਹੜਾ ਉਹ ਭਤਰੀਏ ਦੇ। ਤੇ ਰਸਤੇ ਵੀ ਬੰਦ ਕਰ ਦਿੱਤੇ ਨੇ ਉਧਰ ਨੂੰ ਜਾਣ ਵਾਲੇ, ਪਬਲਿਕ ਵੀ ਗਾਲਾਂ ਕੱਢਦੀ ਫਿਰਦੀ ਹੈ, ਬੁਰਾ ਹਾਲ ਹੈ ਪਬਲਿਕ ਦਾ ਵਿਚਾਰੀ ਦਾ। ਤੇ ਇਹ ਮੇਰਾ ਖਿਆਲ ਉਹ ਸਾਡੇ ਜਿਹੜੇ ਉਹ ਜਿਹੜੇ ਸਾਡੇ ਉਹ ਹੈ ਨਾ ਉਹ ਗੋਂਗਲੂ ਵਾਲੇ ਭਾਈਜਾਨ, ਉਹਨਾਂ ਦੇ ਮੇਰੇ ਖਿਆਲ ਪੁੱਤਰ ਦਾ ਵਿਆਹ ਹੈ। ਤੇ ਇਹ ਜਿਹੜੀ ਰਾਣੀ ਫੁੱਫੋ ਹੈ ਉਹ ਹੁਣ ਪੂਰੇ ਧੂਮ-ਧਾਮ ਦੇ ਨਾਲ ਸਰਕਾਰੀ ਜਿਹੜੇ ਮਾਮਲਾਤ ਦੇ ਨਾਲ ਇਹ ਸਾਰਾ ਕੰਮ ਚਲਾ ਰਹੀ ਹੈ। ਤੇ ਇਹ ਵੀ ਤੁਹਾਨੂੰ ਦੱਸੀ ਅਸੀਂ ਉਰਦੂ ਦੇ ਵਿੱਚ ਪੂਰਾ ਸਕੈਂਡਲ ਕੀਤਾ। ਹੋਰ ਵੀ ਕੁਝ ਸਕੈਂਡਲ ਨੇ, ਉਹ ਹੁਣ ਜ਼ਰਾ ਇੱਕ ਅੱਧੇ ਦਿਨ ਦੇ ਵਿੱਚ ਵੀਕਐਂਡ ਦੇ ਉੱਤੇ ਕੋਸ਼ਿਸ਼ ਕਰਾਂਗੇ ਤੁਹਾਡੇ ਸਾਹਮਣੇ ਉਹ ਵੀ ਰੱਖਣ ਦੇ, ਮਰੀਮ ਸਾਹਿਬਾ ਦੇ ਜਿਹੜੇ ਉਹਨਾਂ ਦੇ ਦਫ਼ਤਰ ਦੇ ਸਕੈਂਡਲ ਆ ਰਹੇ ਨੇ ਕੁਛ। ਅੱਛਾ ਜੀ, ਅੱਗੋਂ ਤੁਹਾਡੇ ਸਾਹਮਣੇ ਖਬਰ ਰੱਖਣੀ ਜਾਂਦਿਆਂ ਬੜੀ ਜ਼ਬਰਦਸਤ ਖਬਰ ਹੈ, ਤੇ ਵੀਡੀਓ ਵੇਖਣੀ ਤੁਸੀਂ ਨਿੱਕੀ ਜੀ, ਤੁਹਾਨੂੰ ਚਾਸਾ ਆ ਜਾਏਗੀ, ਸਵਾਦ ਨਾ ਆਏ ਤੇ ਪੈਸੇ ਵਾਪਸ, ਉਹ ਵਾਲੀ ਗੱਲ ਹੈ। ਸਿੰਧ ਦੇ ਮਸ਼ਹੂਰ ਲੈਂਡ ਗ੍ਰੈਬਰ ਨੇ ਅਲੀ ਹਸਨ ਬਰੋਈ, ਇਹਨਾਂ ਨੇ ਬਲੋਚਿਸਤਾਨ ਦੇ ਵਿੱਚ ਇਲੈਕਸ਼ਨ ਲੜਿਆ। ਜਿਸ ਵੇਲੇ ਇਲੈਕਸ਼ਨ ਲੜਿਆ ਤੇ ਤੀਜੇ ਨੰਬਰ 'ਤੇ ਆਏ, ਹਾਰ ਗਏ। ਫਿਰ ਪਤਾ ਲੱਗਾ ਆਸਿਫ ਅਲੀ ਜ਼ਰਦਾਰੀ ਸਾਹਿਬ ਦੇ ਕਰੀਬੀ ਸਾਥੀ ਨੇ, ਉਹਨਾਂ ਵੀ ਮਾਯੂਸ ਨਹੀਂ ਕੀਤਾ। ਆਸਿਫ ਅਲੀ ਜ਼ਰਦਾਰੀ ਸਾਹਿਬ ਨੇ ਫਿਰ ਇਹਨਾਂ ਦਾ ਰਾਬਤਾ ਕਰਵਾਇਆ ਚੌਧਰੀ ਨਿਜ਼ਾਮਦੀਨ ਦੇ ਬੰਦੇ ਨਾਲ। ਉਹਨੇ ਕਿਹਾ ਆ ਜਾਓ, ਫਿਰ ਗੱਲ ਹੀ ਕੋਈ ਨਹੀਂ। ਉਹਨਾਂ ਦੋਹਰੇ ਗਿਣਤੀ ਕਰਵਾਈ ਤੇ ਅਲੀ ਹਸਨ ਜਿਹੜੇ ਸਾਹਿਬ ਨੇ ਉਹਨਾਂ ਨੇ ਜਨਾਬ ਇਹਨਾਂ ਦੀ ਮੁਲਾਕਾਤ ਜਿਹੜੀ ਹੈ ਨਾ ਉਹ ਜਿਹੜੇ ਮੁਮਤਾਜ਼ ਜ਼ਹਰੀ ਸਾਹਿਬਾ ਸੈਨੇਟਰ ਨੇ, ਉਹਨਾਂ ਨੇ ਅਵਾਨੇ ਸਦਰ ਦੇ ਵਿੱਚ ਆਸਿਫ ਜ਼ਰਦਾਰੀ ਸਾਹਿਬ ਨਾਲ ਮੁਲਾਕਾਤ ਕਰਾਈ। ਉੱਥੋਂ ਕੰਮ ਸਾਰਾ ਸਿੱਧਾ ਹੋਇਆ ਤੇ ਇਹਨਾਂ ਦੀ ਅਹਿਲੀਆ ਹੈ ਉਹ ਸੈਨੇਟਰ ਵੀ ਹੈ। ਉਸ ਤੋਂ ਬਾਅਦ ਦੋਹਰੇ ਗਿਣਤੀ ਹੋਈ ਇਹਨਾਂ ਦੀ, ਇਹ ਫਿਰ ਪਹਿਲੇ ਨੰਬਰ 'ਤੇ ਆ ਗਏ। ਤੀਸਰੇ ਨੰਬਰ ਤੋਂ ਅਚਾਨਕ ਪਹਿਲੇ ਨੰਬਰ 'ਤੇ ਆਏ ਤੇ ਫਿਰ ਇਹ ਸਿੰਧ ਦੇ ਸ਼ਹਿਰੀ ਨੇ, ਪਰ ਬਲੋਚਿਸਤਾਨ ਦੇ ਵਿੱਚ ਇਹ ਤੀਸਰੇ ਨੰਬਰ ਤੋਂ ਪਹਿਲੇ ਨੰਬਰ 'ਤੇ ਆਏ। ਫਿਰ ਇਹਨਾਂ ਨੇ ਪਹਿਲਾਂ MPA ਦਾ ਹਲਫ ਚੁੱਕਿਆ ਤੇ ਉਸ ਤੋਂ ਬਾਅਦ ਉਸੇ ਦਿਨ ਹੀ ਉਹਨਾਂ ਨੂੰ ਵਜ਼ੀਰ ਬਣਾਇਆ, ਵਜ਼ਾਰਤ ਦਾ ਹਲਫ ਵੀ ਉਹਨਾਂ ਚੁੱਕਿਆ। ਐ ਜ਼ਰਾ ਸੋਚੋ, ਬੰਦਾ ਤੀਜੇ ਨੰਬਰ 'ਤੇ ਹੈ ਵੋਟਾਂ 'ਚ, ਉਹਨੂੰ ਪਹਿਲਾਂ ਚੁੱਕ ਕੇ ਪਹਿਲੇ ਨੰਬਰ 'ਤੇ ਲਿਆਂਦਾ, ਦੁਬਾਰਾ ਗਿਣਤੀ ਕਰਾ ਕੇ, ਫਿਰ ਉਹਨੂੰ ਉਸੇ ਦਿਨ ਹਲਫ ਚੁਕਾਇਆ MPA ਦਾ, ਤੇ ਫਿਰ ਅੱਗੋਂ ਹਲਫ ਚੁਕਾਇਆ ਮਿਨਿਸਟਰ ਦਾ। ਪਰ ਅੱਗੋਂ ਲੋਸ਼ੇ ਨੇ। ਐ ਜ਼ਰਾ ਸੁਣੋ ਵੀਡੀਓ ਪੂਰੀ ਤੇ ਤੁਹਾਨੂੰ ਆ ਮਜ਼ਾ ਜਾਏਗਾ। ਭਾਈ ਹੋਣੀ ਹਲਫ ਚੁੱਕ ਰਹੇ ਨੇ, ਕਿਉਂਕਿ ਭਾਈ ਹੋਣੀ ਨੇ ਮੈਨੂੰ ਲੱਗਦਾ ਚਿੱਟੇ ਅਨਪੜ੍ਹ। ਐ ਜ਼ਰਾ ਸੁਣੋ। बिस्मिल्लाहिर्रहमानिर्रहीम। मैं अपना नाम है अली हसन ज़हरी सच्चे दिल से हल्फ उठाता हूँ कि मैं खलूस नीयत से पाकिस्तान का हामी और वफादार रहूँगा। कभी हैसियत के रुकन सूबाई असम्बली बलोचिस्तान मैं अपने फराइज़ वकार खाए मनसबी ईमानदारी अपनी इंतहाई सलाहियत और वफादारी के साथ इस्लामी जमहूरिया पाकिस्तान के दस्तूर इस्लामी जमहूरी पाकिस्तान और कानून और असेंबली के कवायद के मुताबिक और हमेशा पाकिस्तान की खुद मुख्तारी सालमियत इस्तेकाम यकजहती और खुशहाली की खातिर अंजाम दूंगा।
पूरा दूंगा कि मैं इस्लामी नजरिया को इस्लामी नजरिया को बरकरार रखने के लिए बरकरार रखने के लिए कोशिश रहूंगा, कोशिश रहूंगा, जो कि हमें पाकिस्तान की बुनियाद है, कामयाब पाकिस्तान की बुनियाद है। और ये कि मैं मेरे लिए इस्लामी जमहूरिया पाकिस्तान के दस्तूर इस्लामी जमहूरियत पाकिस्तान के दस्तूर को बरकरार रखूंगा और इसका तहफ़्फ़ुज़ और दिफा करूंगा। अल्लाह ताला मेरी मदद। ਸੁਣ ਲਿਆ ਜੇ ਤਜਜ਼ੀਆ ਇੱਥੇ ਬਣਦਾ ਕੋਈ ਨਹੀਂ, ਮੈਨੂੰ ਦਿਓ ਇਜਾਜ਼ਤ ਤੇ ਰੱਬ ਰਾਖਾ।